बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद। सलाम अलैकुम सारे सजना साथियां नू, मेरे वीरां नू, मेरे भरावां नू, यारां नू, दोस्तां नू ते मेरे वेखण वालियां नू, चाहण वालियां नू। ते उम्मीद करने आ कि सारे खैरो आफियत नाल होवोगे। असीं भी अल्लाह दे करमो फजल दे नाल ध्याड़ियां दुआवां नाल अज अल्हम्दुलिल्लाह अज दे नवें विलाग दे विच ध्याड़ी खिदमत च हाज़र हां। ते अज दा विलाग करने आ जी शुरू। ते असी चलीए जी हुण पट्ठे लैन, ते पट्ठे लैन असी आ गए हैं अल्हम्दुलिल्लाह अपनियां पैलियां च, क्योंकि मौसम अज जेह्ड़ा ना ओह् बदल होया दा है, बारिश दा मौसम है। ते जल्दी जल्दी यार पट्ठे वढ़ लीए, पट्ठे वढ़ के ते फिर टाइम नाल चलीए वापसी। ते तुसी रहना साडे नाल नाल, ठीक है जी। ते पट्ठे वढ़ लीए, ठीक है जी। लो जी पट्ठे वढ़ लीए, पट्ठे अज पहुँच गए हैं असी अपने स्टाले च अल्हम्दुलिल्लाह। ते हुण स्टाला वढ़ लीए ते फिर तुहाडे नाल करने आ अगली गल, ठीक है सजनों। ते हुण वढ़ लीए पट्ठे। ओ यार बंदा आ गया एक रेड़ी लैके, ओनू पुछिए की लैना उन्हें, ते ओहदे नाल मिलिए, ओनू पुछिए की लैना, की जरूरत है, की लैन आ गया रेड़ी लैके साड़ियां पैलियां च। ते तुहानू भी मिलाने ओहदे नाल ते करने ओहदे नाल गल। आजो फिर ओनू मिलिए, ठीक है जी। लो जी चाचे होरी आए ने मिट्टी लैन साडी पैली चों। इन्हां कहा जी अब्बू होरां तुहाडेआं नू पुछया दा है कि मिट्टी जिहड़ी है ना ओह चाहीदी है सानू करलाठी मिट्टी। ओह इन्हां ने पानी है अपने कोठे ते, कोठा इन्हां दा ना चौंदा है। ते ओह बारिश होई दी है उतों, यानी कि हल्का हल्का बदल वरन डिया दा। ते ओहदी वजह नाल मिट्टी लैन आ गए ने कि यार एक रेड़ी मिट्टी दिओ, अब्बू तुहाडेआं नू पुछया दा। अच्छा की करनी है जी मिट्टी तुसीं? ਉਹ ਤੇ ਸੁੱਟ ਕੇ ਤੇ ਇਸ ਤਰ੍ਹਾਂ ਵਿੱਚ ਤੂੜੀ ਖਿਲਾਰਨੀ ਹੈ ਉੱਤੇ। अच्छा अच्छा, ਤੇ ਉਹਦੇ ਨਾਲ ਫਿਰ ਚੋਂਦਾ ਨਹੀਂ? ਚੋਂਦਾ ਨਹੀਂ, ਲੈ ਜਿਹੜਾ ਮਸਲ ਲੈ ਆਉਂਗਾ ਲੈ ਹੋ ਜਾਏਗਾ। ਠੀਕ ਹੋ ਗਿਆ, ਠੀਕ ਹੋ ਗੱਲ ਹੈਗੀ ਹੈ, ਸਹੀ ਹੋ ਗਿਆ। ਆ ਜਿਹੜੀ ਬੁੱਢੀਆਂ ਤੇ ਲਾਉਣ ਤੋਂ ਬਚ ਜਾਵਾਂਗੇ। ਹਾਂ ਨਹੀਂ ਤੇ ਉਂਝ ਮਿਹਨਤ ਕਰਨੀ ਪੈਂਦੀ ਆ ਉੱਤੇ। ਫਿਰ ਮਿੱਟੀ ਦੀ ਕਹਾਣੀ ਬਣਾਉਣੀ ਪੈਂਦੀ ਆ, ਫਿਰ ਪਾਣੀ ਛਾਣੀ ਪਾ ਕੇ ਗੋੜ ਛੋੜ ਕਰਕੇ ਇਹਨੂੰ, ਤੇ ਫਿਰ ਚੜ ਕੇ ਉੱਤੇ ਪੌੜੀ ਲਾ ਕੇ ਚੜਨਾ ਪੈਂਦਾ ਕੋਠੇ ਤੇ। ਸਹੀ ਹੋ ਇਸ ਤਰ੍ਹਾਂ ਇਹ ਹੈਗਾ ਵੀ ਉਹ ਸੁੱਟ ਕੇ ਨਾ ਉੱਤੇ, ਤੇ ਕਿਸੇ ਚੀਜ਼ ਨਾਲ ਥਾਪੜ ਕੇ ਉੱਤੇ ਪਾਣੀ ਤਰਾਉ ਕੇ ਨਾ, ਹਾਂਜੀ ਹਾਂਜੀ, ਤੇ ਉਹਨੂੰ ਬਹਿ ਜਾਏਗੀ ਉੱਤੇ, ਖੁਰੇਗੀ ਨਾ ਮਿੱਟੀ। ਠੀਕ ਹੈ ਠੀਕ। ਸਹੀ ਸਹੀ ਹੈ, ਜੋ ਮਾਰੀ ਚੜ ਜਾਣੀ ਯਾਰ, ਕੋਈ ਗੱਲ ਨਹੀਂ। ਲਓ ਜੀ ਇਹ ਮਿੱਟੀ ਲੱਦਣ ਦੇ ਨੇ, ਇਹਨਾਂ ਨੂੰ ਮਿੱਟੀ ਚਾਹੀਦੀ ਸੀ ਤੇ ਉਹ ਮੈਂ ਕਿਹਾ ਯਾਰ ਚੁੱਕ ਲਓ। ਅੱਬੂ ਹੋਰਾਂ ਨੂੰ ਇਹਨਾਂ ਨੇ ਪੁੱਛਿਆ ਤਾਂ, ਤੇ ਇਹ ਮਿੱਟੀ ਰੇੜੀ ਤੇ ਲੱਦਣ ਦੇ ਨੇ। ਇਹ ਨਾਲ ਦੇ ਪਿੰਡ ਰਹਿੰਦੇ ਨੇ, ਇਹ ਉੱਥੋਂ ਆਏ ਨੇ। ਤੇ ਮੈਂ ਜੀ ਮਿੱਟੀ ਭਰ ਲਓ ਤੁਸੀਂ, ਕੋਈ ਮਸਲਾ ਨਹੀਂ ਹੈਗਾ। ਇਹ ਕਰਲਾਠੀ ਮਿੱਟੀ ਹੈ, ਕੋਠੇ ਤੇ ਪਾਣਗੇ ਤੇ ਫਿਰ ਉਹ ਚੋਣਾ ਨਹੀਂ ਕੋਠਾ। ਬਾਰਿਸ਼ ਹੋਏਗੀ ਤੇ ਕੋਈ ਪਰੇਸ਼ਾਨੀ ਨਹੀਂ ਹੋਏਗੀ। ਡੰਗਰਾਂ ਵਾਸਤੇ ਬਣਾਇਆ ਦਾ ਜੀ ਕੋਠਾ? ਹਾਂਜੀ ਹਾਂਜੀ, ਕੜ ਮਾਰ ਜੇ ਉੱਤੇ, ਯਾਨੀ ਕਿ ਉੱਥੇ ਜਾਨਵਰ ਬੰਦੇ ਉੱਤੇ? ਹਾਂਜੀ ਹਾਂਜੀ ਸਹੀ। ਹਾਂਜੀ। ਕਿੰਨੇ ਕੁ ਰੱਖੇ ਦੇ ਜਾਨਵਰ? ਡੰਗਰ 8-10 ਹੈ ਨੇ। ਅੱਛਾ ਜੀ। ਹਾਂਜੀ। ਤੇ ਡੇਅਰੀ ਦਾ ਕੰਮ ਕਰਦੇ ਹੋ ਨਾਲ, ਯਾਨੀ ਕਿ ਦੁੱਧ ਸ਼ੁੱਧ ਵੇਚਦੇ ਹੋ ਤੁਸੀਂ? ਔਰ ਕੋਈ ਹੋਏ ਤਾਂ ਵੇਚ ਲਈਦਾ, ਨਾ ਹੋਏ ਤਾਂ ਆਪ ਹੀ ਫਿਰ ਆਪਣਾ ਸਿਸਟਮ ਚਲਾਉਂਦੇ ਰਹੀਦਾ। ਠੀਕ ਹੈ, ਨਿਜ਼ਾਮ ਚੱਲਦਾ ਪਿਆ। ਹਾਂਜੀ, ਸ਼ੁਕਰ ਅੱਲਾਹ ਦੀ ਜ਼ਾਤ ਦਾ। ਸਹੀ ਹੋ ਗਿਆ। ਇਹ ਬੇਟੇ ਨੇ ਤੁਹਾਡੇ? ਹਾਂਜੀ ਦੋਨੋਂ? ਇੱਕ ਦੋ ਤਰ੍ਹਾਂ ਵਾ, ਇਹ ਨਿੱਕਾ ਦੋ ਤਰ੍ਹਾਂ ਕਈ ਵਾਲਾ। ਸਹੀ ਹੋ ਗਿਆ। ਸਹੀ ਹੈ ਸਹੀ ਹੈ। ਇਹਨੂੰ ਆਪ ਆ ਕੇ ਦੱਸ ਯਾਰ। ਪੱਠੇ ਛੱਠੇ ਹੈ ਜੇ ਕਿ ਮੋਗੇ ਦੇ ਨੇ? ਪੱਠੇ ਮੁੱਲ ਲਏ ਦੇ ਜੇ ਪੱਠੇ ਜਾਂ ਆਪਣੇ ਬੀਜ ਦੇ? ਬੀਜੇ ਨੇ ਹੋਏ ਨਹੀਂ, ਇਹ ਛੋਟੇ ਛੋਟੇ ਪੱਠੇ। ਅੱਛਾ, 3 ਜਗ੍ਹਾ ਤੋਂ ਮੁੱਲ ਲੈ ਕੇ ਪਹਾੜੇ ਆ। ਸਹੀ। ਤੇ ਪਾਈ ਚਲਾਈ ਚੱਲਣ ਡਿਆ ਕੰਮ। ਠੀਕ ਹੋ ਗਿਆ। ਲਓ ਜੀ ਇਹ ਦੋਸਤ ਆ ਗਏ ਨੇ ਸਾਡੇ ਪੈਲੀ 'ਚ, ਮਗਰ ਹੀ ਸਾਡੇ ਪਤਾ ਨਹੀਂ ਹੁਣ ਇਹਨਾਂ ਨੂੰ ਕੀ ਚਾਹੀਦਾ, ਕੀ ਡਿਮਾਂਡ ਹੈ ਇਹਨਾਂ ਦੀ। ਪੁੱਛਣੇ ਆਣ। ਵਾਲੇਕੁਮ ਸਲਾਮ ਜੀ, ਕੀ ਹਾਲ? ਅਲਹਮਦੁਲਿल्लाह। ਹੋਰ ਜਨਾਬ ਰਾਜ਼ੀ ਹੋ? ਅੱਲਾ ਦਾ ਸ਼ੁਕਰ ਜਨਾਬ। ਜੀ ਚੋਰ ਸਭ ਠੀਕ ਠਾਕ? ਕੀ ਹਾਲ? ਅਲਹਮਦੁਲਿल्लाह। ਹਾਂਜੀ ਭਾਜੀ ਕਿੱਦਾਂ, ਕੀ ਸੇਵਾ ਕਰੀਏ ਤੁਹਾਡੀ? ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਜਨਾਬ। ਸਾਨੂੰ ਕੀ ਸੇਵਾ ਕਰਨੀ ਹੈ, ਸੁੱਕੇ ਦੀ ਜ਼ਰੂਰਤ ਪੈ ਗਈ ਹੈ। ਅੱਛਾ, ਜਿਹਨੂੰ ਅਸੀਂ ਕੱਟੀ ਜਾਂਦੇ ਉਹ ਬਣ ਗਈ ਮੱਝ, ਤੇ ਮੱਝ ਵਾਸਤੇ ਪਰਾਲੀ ਚਾਹੀਦੀ ਹੈ।
ਅੱਛਾ ਹਾਂਜੀ। ਮੋਗੀ ਹੈ ਪਰਾਲੀ ਪਰਾਲੀ ਮੁੱਕ ਗਈ। ਤੂੜੀ ਵੀ ਮੋਗੀ ਹੈ। ਤੂੜੀ ਹੈ ਕੋਈ 5 ਜੇ ਕਿਤੇ ਮੀਂਹ ਆ ਗਿਆ ਤੇ ਫਿਰ ਕਿਦੋਂ ਉਹ ਪਾ ਲਾਂਗੇ ਅੰਦਰੋਂ ਕੱਢ ਕੇ। ਠੀਕ ਹੈ ਜਨਾਬ। ਹਾਂਜੀ ਤੇ ਕਿੱਥੇ ਜੇ ਰੇੜਾ ਰੇੜਾ ਜੀ ਆ ਜਾਂਦਾ ਹੁਣ। ਆ ਰਿਹਾ ਡੇਰੇ ਰੇੜਾ। ਹਾਂਜੀ ਰੇੜਾ ਆ ਗਿਆ। ਲਓ ਜੀ ਇਹਨਾਂ ਨੇ ਕਿਹਾ ਜੀ ਸਾਨੂੰ ਹੁਣ ਪਰਾਲੀ ਦੀ ਲੋੜ ਪੈ ਗਈ ਹੈ ਤੇ ਪਰਾਲੀ ਦਿਓ ਸਾਨੂੰ ਜਿੱਥੋਂ ਮਰਜ਼ੀ, ਜਾਂ ਤੂੜੀ ਦਿਓ ਜਾਂ ਪਰਾਲੀ ਦਿਓ। ਤੇ ਹੁਣ ਅਸੀਂ ਵੀ ਡੰਗਰ ਰੱਖੇ ਦੇ ਨੇ, ਫਿਰ ਕੀ ਕਰਨਾ, ਤੇ ਨਾਲੇ ਇਹਨਾਂ ਨੂੰ ਵੀ ਅਸੀਂ ਮੋੜ ਨਹੀਂ ਸਕਦੇ, ਫਿਰ ਪਿਆਰ ਜੂ ਹੋਇਆ ਸਾਡੇ ਨਾਲ। ਤੇ ਇਹ ਪਰਾਲੀ ਜਨਾਬ ਤੁਸੀਂ ਚੁੱਕਣੀ ਹੈ। ਠੀਕ ਹੈ ਜੀ। ਕੀ ਖਿਆਲ ਹੈ? ਸਹੀ ਹੈ? ਪਸੰਦ ਹੈ? ਪਸੰਦ ਹੈ ਜੀ, ਮਿਹਰਬਾਨੀ ਜਨਾਬ, ਬੜਾ ਸ਼ੁਕਰੀਆ। ਅੱਲਾ ਤੁਹਾਨੂੰ ਖੁਸ਼ ਰੱਖੇ। ਤੇ ਰੇੜਾ ਲੈ ਕੇ ਆ ਰਹੇ ਨੇ ਤੇ ਮੈਂ ਕਿਹਾ ਜੀ ਲੱਦ ਲਿਓ ਜਿੰਨੀ ਚਾਹੀਦੀ ਹੈ ਤੁਹਾਨੂੰ ਜਨਾਬ, ਤੁਸੀਂ ਰਾਜ਼ੀ ਰਵੋ। ਆਪਣਾ ਟਾਈਮ ਜੀ ਜੀ ਆਪਣਾ ਟਾਈਮ ਕੱਢੋ, ਸਾਡੀ ਖੈਰ ਆ, ਅੱਲਾ ਵਾਰਸ ਹੈ ਸਾਡਾ ਵੀ। ਨਵਾਜ਼ਿਸ਼ ਹੈ ਜਨਾਬ ਇਹਨਾਂ ਦੀ, ਅੱਲਾ ਪਾਕ ਇਹਨਾਂ ਨੂੰ ਖੁਸ਼ ਰੱਖੇ ਤੇ ਤੁਹਾਨੂੰ ਵੀ ਖੁਸ਼ ਰੱਖੇ। ਹਾਂ ਤੁਸੀਂ ਵੀ ਰਹਿਣਾ ਨਾਲ ਨਾਲ ਹੀ ਸਾਡੇ, ਪਏ ਅਸੀਂ ਕੀ ਕਰਨ ਦੇ ਆ। ਲਓ ਜੀ ਅਲਹਮਦੁਲਿਲਾ ਅਲਹਮਦੁਲਿਲਾ, ਅੱਲਾ ਦੀ ਰਹਿਮਤ ਦੀ ਬਾਰਿਸ਼ ਹੋਣ ਦੀ ਹੈ ਜੀ। ਬਹੁਤ ਅਸ਼ਦ ਜ਼ਰੂਰਤ ਹੈ ਬਾਰਿਸ਼ ਦੀ, ਫਸਲਾਂ ਨੂੰ, ਬੰਦਿਆਂ ਨੂੰ, ਬੱਚਿਆਂ ਨੂੰ, ਜਾਨਵਰਾਂ ਨੂੰ, ਹਰ ਚੀਜ਼ ਨੂੰ ਜ਼ਰੂਰਤ ਹੈ ਇਸ ਟਾਈਮ। ਤੇ ਅੱਲਾਹ ਤਾਲਾ ਆਪਣੀ ਰਹਿਮਤ ਦੀ ਬਾਰਿਸ਼ ਬਰਸਾਉਣ ਡਿਆ। ਇੱਕ ਜ਼ੋਰ ਨਾਲ ਜ਼ਰਾ ਬਾਰਿਸ਼ ਹੋ ਜੇ ਕਿ ਪੈਲੀਆਂ ਜ਼ਰਾ ਪਾਣੀ ਨਾਲ ਸਰਾਬ ਹੋ ਜਾਣ, ਤੇ ਫਿਰ ਮੌਸਮ ਵੀ ਸਾਫ਼ ਹੋ ਜਾਣਾ, ਸਰਦੀ ਵੀ ਖਤਮ ਹੋ ਜਾਣੀ ਹੈ, ਮੌਸਮ ਬਹਾਰ ਸਟਾਰਟ ਹੋ ਜਾਣਾ ਅਲਹਮਦੁਲਿਲਾ। ਤੇ ਦੋਸਤ ਕਹਿ ਰਹੇ ਨੇ ਜੀ ਪੱਠੇ ਅਸੀਂ ਵੱਢ ਦਿੰਨੇ ਆ, ਤੁਸੀਂ ਜਨਾਬ ਖਲੋਵੋ ਤੇ ਅਸੀਂ ਵੱਢਨੇ ਆ ਪੱਠੇ। ਉਹ ਪੱਠੇ ਮੈਂ ਥੋੜੇ ਜਿਹੇ ਵੱਢੇ ਹਨ ਤੇ ਉਹ ਕਹਿੰਦੇ ਨੇ ਥੋੜੇ ਜਿਹੇ ਅਸੀਂ ਵੱਢ ਦਿੰਨੇ ਆ। ਸਾਡਾ ਰੇੜਾ ਆਣ ਡਿਆ ਦਾ ਹਜੇ ਪਰਾਲੀ ਜਿਹਦੇ ਤੇ ਲੱਦਣੀ ਆ ਅਸੀਂ, ਤੇ ਉਹ ਜਨਾਬ ਆ ਜਾਂਦਾ ਤੇ ਫਿਰ ਅਸੀਂ ਪਰਾਲੀ ਲੱਦਾਂਗੇ, ਫਿਰ ਤੁਸੀਂ ਪੱਠੇ ਵੱਢ ਲਿਓ। ਤੇ ਰੇੜਾ ਉਹਨਾਂ ਦਾ ਪਹੁੰਚਣ ਵਾਲਾ ਹੀ ਹੈ। ਪਹਿਲੇ ਉਹਨਾਂ ਨੇ ਫੋਨ ਤੇ ਰਾਬਤਾ ਕੀਤਾ ਸੀ ਤੇ ਰੇੜੇ ਵਾਲੇ ਦੇ ਨਾਲ, ਤੇ ਉਹ ਫਿਰ ਰੇੜਾ ਆ ਗਿਆ ਜੀ। ਪਹਿਲੇ ਪਰਾਲੀ ਪੁੱਛੀ ਹੈ, ਫਿਰ ਮੈਂ ਕਿਹਾ ਯਾਰ ਬੁਲਾ ਲਓ, ਲੈ ਜਾਓ, ਕੋਈ ਮਸਲਾ ਨਹੀਂ ਹੈਗਾ। ਤੇ ਫਿਰ ਉਹਨਾਂ ਰੇੜੇ ਨੂੰ ਵੀ ਬੁਲਾ ਲਿਆ। ਹੁਣ ਰੇੜਾ ਆ ਰਿਹਾ, ਪਹੁੰਚ ਰਿਹਾ ਰੇੜਾ, ਫਿਰ ਉਹਨਾਂ ਪਰਾਲੀ ਲੱਦਣੀ ਹੈ। ਲਓ ਜੀ ਉਹ ਰੇੜਾ ਆ ਗਿਆ ਦੋਸਤਾਂ ਦਾ, ਪਰਾਲੀ ਲੱਦਣ ਵਾਲਾ। ਤੇ ਉਹ ਮੈਂ ਕਿਹਾ ਯਾਰ ਤੁਸੀਂ ਨਾ ਪਰਾਲੀ ਲੱਦ ਲਓ, ਬਾਰਿਸ਼ ਵੀ ਆ ਰਹੀ ਹੈ ਤੇ ਬਾਰਿਸ਼ ਤੇਜ਼ ਹੋ ਸਕਦੀ ਹੈ ਤੇ ਫਿਰ ਪਰਾਲੀ ਗਿੱਲੀ ਹੋ ਜਾਣੀ ਹੈ, ਤੇ ਫਾਇਦਾ ਕੋਈ ਨਹੀਂ, ਮੈਂ ਪੱਠੇ ਵੱਢ ਲੈਣਾ ਤੇ ਤੁਸੀਂ ਪਰਾਲੀ ਆਪਣੀ ਲੱਦ ਲਓ। ਉਹ ਹੁਣ ਲੱਗੇ ਨੇ ਜੀ ਰੇੜੇ ਤੇ ਪਰਾਲੀ ਲੱਦਣ। ਪੱਠੇ ਵੱਢ ਲਈਏ ਤੇ ਫਿਰ ਅਸੀਂ ਵੀ ਜਾਂਦੇ ਹਾਂ ਰੇੜੇ ਦੇ ਕੋਲ। ਲਓ ਜੀ ਅਲਹਮਦੁਲਿਲਾ ਅਲਹਮਦੁਲਿਲਾ, ਪੱਠੇ ਲਏ ਨੇ ਵੱਢ, ਤੇ ਹੁਣ ਚਲੀਏ ਉੱਥੇ ਰੇੜੇ ਦੇ ਕੋਲ। ਉਹ ਵੀ ਤੁਹਾਨੂੰ ਵਹਾਈਏ ਕਿੰਨੀ ਕੁ ਉਹਨਾਂ ਪਰਾਲੀ ਲੱਦੀ ਹੈ ਤੇ ਕਿੰਨੀ ਕੁ ਹੋਰ ਲੱਦਣੀ ਹੈ। ਠੀਕ ਹੈ ਜੀ, ਤੇ ਉਹਨਾਂ ਨੂੰ ਪੁੱਛੀਏ। ਬਾਰਿਸ਼ ਵੀ ਹੋਣ ਦੀ ਹੈ। ਠੀਕ ਹੈ ਜੀ, ਤੇ ਫਿਰ ਉਹ ਹੁਣ ਚਲੀਏ ਜੀ ਰੇੜੇ ਦੇ ਕੋਲ, ਤੁਹਾਨੂੰ ਵੀ ਲੈ ਕੇ ਚੱਲਨੇ। ਲਓ ਜੀ ਰੇੜੇ ਦੇ ਕੋਲ ਪਹੁੰਚ ਗਏ ਆ, ਪਰਾਲੀ ਲੱਦੀ ਜਾਣ ਦੀ ਹੈ। ਬਸ ਜੀ ਇੰਨੀ ਲੱਦਣੀ ਹੈ, ਬਸ ਬਸ ਜੀ। ਉਹ ਆਂਦੇ ਨੇ ਜੀ ਇੰਨੀ ਲੱਦਣੀ ਹੈ, ਇੰਨੀ ਲੱਦੀ ਜਾਂਦੀ ਹੈ ਜੀ ਰੇੜੇ ਤੇ ਇਹ ਦਰਅਸਲ ਤੈਅ ਸਹੀ ਤਰ੍ਹਾਂ ਲਾਣੀ ਸੀ ਨਾ ਤੁਸੀਂ। ਚਾਹ ਬੜੀ ਵਧੀਆ ਲਾਈ ਆ, ਦੇਖੋ ਤੁਸੀਂ ਬਹਾਨੇ ਲਾਈ ਹੈ ਹੀ ਹੁਣ ਇੰਨੀ ਮਸਾ ਮਸਾ ਤੇ ਉਹ ਫਸਾਣੀ ਤੇ ਚੂਹਾ ਬੜਾ ਪਿਆ। ਇਹ ਇੱਥੇ ਨਾ ਤੋੜੇ ਵਿੱਚ ਇੱਕ ਸਾਈਡ ਤੇ, ਇਸ ਸਾਈਡ ਤੇ ਤੁਹਾਨੂੰ ਛੋੜੋ, ਇਸ ਸਾਈਡ ਤੇ ਪਹਾੜ ਸਾਈਡ ਤੇ। ਮਿਹਰਬਾਨੀ ਜੀ ਬਸ ਜੀ, ਅੱਲਾ ਤੁਹਾਨੂੰ ਖੁਸ਼ ਰੱਖੇ। ਮੈਂ ਨਾ ਹੋਰ ਲੱਦ ਲਓ ਯਾਰ ਥੋੜੀ ਜੀ। ਕਿਰਾਏ ਦਾ ਰੇੜਾ ਜੀ, ਕਿਰਾਏ ਦਾ ਰੇੜਾ, ਕਿਰਾਏ ਦਾ ਰੇੜਾ ਆਪਣਾ ਹੋਏ ਤੇ ਲਾਲਚ ਕਰ ਲਈਏ। ਕਿਰਾਏ ਵਾਲੇ ਫਿਰ ਆਂਦੇ ਨੇ ਭਾਈ ਪੂਰਾ ਪੂਰਾ ਮੰਨਣੀ ਪੈਂਦੀ ਹੈ, ਨਹੀਂ ਪੈਂਦੀ ਹੈ, ਮੰਨਣੀ ਪੈਂਦੀ ਹੈ ਜੀ। ਲਓ ਜੀ ਇਹ ਰੇੜਾ ਲੱਦ ਲਿਆ ਨਾ ਪਰਾਲੀ ਦਾ, ਮਾਸ਼ਾਅੱਲਾ। ਆਂਦੇ ਨੇ ਜੀ ਬੜੀ ਹੈ, ਇੰਨੀ ਸਾਨੂੰ ਬੜੀ ਹੈ, ਅੱਲਾ ਬਰਕਤ ਪਾਏ। ਤੇ ਮਰਜ਼ੀ ਹੈ ਇਹਨਾਂ ਦੀ। ਹੁਣ ਰੱਸਾ ਲੱਗੇ ਨੇ ਪਾਣ ਕਿ ਖਿਲਰੇ ਨਾ, ਡਿੱਗੇ ਨਾ ਥੱਲੇ। ਲਓ ਜੀ ਰੱਸਾ ਪਾ ਕੇ ਤੇ ਬੰਨਣ ਦੇ ਨੇ ਕਿ ਯਾਰ ਡਿੱਗੇ ਨਾ ਪਰਾਲੀ, ਕਿਉਂਕਿ ਸੁੱਕਾ ਬਹੁਤ ਕੀਮਤੀ ਹੈ ਜਾਨਵਰਾਂ ਵਾਸਤੇ। ਜ਼ਰਾ ਖਿੱਚ ਕੇ ਬੰਨ ਲਿਓ ਸੀ ਜ਼ਰਾ। ਲਓ ਜੀ ਬੰਨਣ ਦੇ ਨੇ ਪਰਾਲੀ, ਘੁੱਟ ਕੇ ਜ਼ਰਾ ਕਿ ਖਿਲੇ ਨਾ। ਮੈਂ ਕਿਹਾ ਧਿਆਨ ਨਾਲ ਬੰਨ ਲਓ, ਮੈਂ ਤੇ ਕਿਹਾ ਸੀ ਹੋਰ ਲੱਦ ਲਓ। ਨਹੀਂ ਬੜੀ ਹੈ, ਇੰਨੀ ਸਾਡਾ ਨਿਜ਼ਾਮ ਚੱਲ ਜਾਏਗਾ। ਇੱਧਰ ਵੀ ਪਾਉਣਾ ਜੇ ਰੱਸਾ, ਇੱਧਰ ਵੀ ਇੱਕ ਰੱਸਾ ਪਾ ਲਿਆ ਨਾ ਤੇ ਇੱਕ ਪਰਾਂ ਪਾ ਲਿਆ, ਅਜੇ ਰੱਸਾ ਥੱਲੇ ਵੀ ਹੈ।
ਪਿੱਛੇ ਦੇ ਕਹਿੰਦੇ ਮੈਂ ਚੜਾ ਲਿਆ ਬੜਾ ਹੀ ਜਵਾਬ ਦੇ ਆਪਣਾ ਇਹ ਹੀ ਰੱਖਿਆ ਫਿਰ ਤਾਂ ਆਏਗੇ ਨਹੀਂ ਸਬਜ਼ੀ ਖਾਣਾ ਬਹੁਤ ਵਾਲੇ ਨੂੰ ਤੇ ਕੁਝ ਜੇਗਾ ਉਹ ਵੀ ਆਇਆ ਤੇ ਇਕੱਠਾ ਮੁੱਠਾ ਹੀ ਆ ਹੁਣ ਚਲੋ ਵੇਖ ਰਹੇ ਹਾਂ ਜਿੱਥੇ ਜਾਏਗਾ ਨਾ ਹਾਂਜੀ ਥੋੜਾ ਕੁੱਤਾ ਤਿਆਰ ਕਰਵਾ ਲੈ ਹਾਂਜੀ ਵੱਜ ਗਈ ਆ ਜੀ ਪਰਾਲੀ ਜੀ ਅਲਹਮਦੁਲਿਲਾ ਚਲੇ ਹੁਣ ਬਿਲਕੁਲ ਜੀ ਠੀਕ ਹੈ ਜੀ ਬਾਰਿਸ਼ ਵੀ ਬੰਦ ਹੋ ਗਈ ਹੈ ਤੇ ਭਾਈ ਦੁਆ ਕਰੋ ਕਿ ਬਾਰਿਸ਼ ਹੋਰ ਆਏ ਆਪਣੀ ਰਹਿਮਤ ਦੀ ਅੱਲਾਹ ਤਾਲਾ ਬਾਰਿਸ਼ ਪਾਏ ਕਿਉਂਕਿ ਬਹੁਤ ਜ਼ਰੂਰਤ ਹੈ ਤੇ ਇਹ ਵੀ ਜਾਣ ਸੁੱਕੇ ਸੁੱਕੇ ਘਰ ਪਹੁੰਚਣ ਜਾ ਕੇ ਆਪਣੇ ਜਾਨਵਰਾਂ ਨੂੰ ਕੁਤਰ ਕੇ ਪੱਠੇ ਪਾਉਣ ਟਾਈਮ ਨਾਲ ਤੇ ਅਸੀਂ ਵੀ ਜਾਈਏ ਪੱਠੇ ਵੜ ਲੈਣੇ ਅਲਹਮਦੁਲਿਲਾ ਅਸੀਂ ਵੀ ਤੇ ਠੀਕ ਹੈ ਫਿਰ ਇਹਨਾਂ ਨੂੰ ਮਿਲਨੇ ਆ ਇਹਨਾਂ ਨੂੰ ਦੇਣੇ ਆ ਇਜਾਜ਼ਤ ਤੇ ਇਹ ਫਿਰ ਜਾਣ ਆਵਾਜ਼ ਵਿੱਚ ਆਈ ਸਾਡੀ ਜੀ ਯੈਸ ਲੈ ਓਏ ਅੱਲਾਹ ਸੁਣਾ ਖੈਰ ਕਰੇ ਯਾਰ ਉਧਰ ਅੱਲਾਹ ਸੁਣਾ ਖੈਰ ਕਰੇ ਤੇ ਖੈਰ ਨਾਲ ਅਸੀਂ ਆਈਏ ਤੇ ਖੈਰ ਨਾਲ ਜਾਈਏ ਤੇ ਫਿਰ ਆਉਂਦੀ ਵਾਰ ਨੂੰ ਫਿਰ ਅਸੀਂ ਅੱਲਾਹ ਖੈਰ ਕਰੇ ਤੇ ਆਈਏ ਤੇ ਦੁਆ ਕਰੇ ਤੇ ਦੁਆ ਅੱਲਾਹ ਸੁਣਾ ਕਰਮ ਕਰੇ ਇਨਸ਼ਾਅੱਲਾ ਹੋ ਜਾ ਮਿਹਰਬਾਨੀ ਬਹੁਤ ਸ਼ੁਕਰੀਆ ਸਰ ਠੀਕ ਹੈ ਫਿਰ ਅੱਲਾਹ ਨੇ ਲਓ ਜੀ ਇਮਤਿਆਜ਼ ਭਾਈ ਜਿਹੜੇ ਨੇ ਨਾ ਉਹ ਪਰਾਲੀ ਲੈ ਕੇ ਤੇ ਟੁਰ ਗਏ ਨੇ ਘਰ ਨੂੰ ਹੁਣ ਅਸੀਂ ਰਹਿ ਗਏ ਆ ਇੱਥੇ ਪੱਠੇ ਅਸੀਂ ਵੜ ਲੈਣੇ ਅਲਹਮਦੁਲਿਲਾ ਤੇ ਅਸੀਂ ਵੀ ਆਪਣੀ ਮੋਟਰਸਾਈਕਲ ਤੇ ਪੱਠੇ ਰੱਖੀਏ ਤੇ ਚਲੀਏ ਪਿੰਡ ਜਾ ਕੇ ਟਾਈਮ ਨਾਲ ਕੁਤਰ ਕੇ ਜਾਨਵਰਾਂ ਨੂੰ ਪਾਈਏ ਕਿਉਂਕਿ ਮੌਸਮ ਜਿਹੜਾ ਨਾ ਉਹ ਹੋਇਆ ਦਾ ਬਾਰਿਸ਼ ਵਾਲਾ ਬਾਰਿਸ਼ ਕਦੀ ਵਰਨ ਲੱਗ ਪੈਂਦੀ ਹੈ ਤੇ ਕਦੀ ਬੰਦ ਹੋ ਜਾਂਦੀ ਹੈ ਤੇ ਇਸ ਵਾਸਤੇ ਜਾ ਕੇ ਤੇ ਜਾਨਵਰਾਂ ਨੂੰ ਟਾਈਮ ਨਾਲ ਪੱਠੇ ਪਾਈਏ ਕਿ ਉਹ ਖਾ ਲੈਣ ਰੱਜ ਜਾਣ ਫਿਰ ਉਹਨਾਂ ਦਾ ਦੁੱਧ ਵੀ ਚੋਣਾ ਦੁੱਧ ਪੀਣਾ ਠੀਕ ਹੈ ਜਨਾਬ ਤੇ ਫਿਰ ਉਹਨਾਂ ਨੂੰ ਟਾਈਮ ਨਾਲ ਅੰਦਰ ਕਰੀਏ ਕਿਉਂਕਿ ਸਰਦੀ ਦਾ ਮੌਸਮ ਹੈ ਤੇ ਬਾਰਿਸ਼ ਹੋ ਰਹੀ ਹੈ ਤੇ ਉਹਨਾਂ ਨੂੰ ਕਿਤੇ ਠੰਡ ਨਾ ਲੱਗ ਜੇ ਤੇ ਇਸ ਵਾਸਤੇ ਚਲੀਏ ਟਾਈਮ ਨਾਲ ਅਸੀਂ ਵੀ ਤੇ ਜਾ ਕੇ ਕੁਤਰ ਕੇ ਪੱਠੇ ਪਾਈਏ ਠੀਕ ਹੈ ਜੀ ਤੁਸੀਂ ਰਹਿਣਾ ਸਾਡੇ ਨਾਲ ਤੁਹਾਡੇ ਤਾਮਨ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਲਾਈਕ ਕਰਨਾ ਹੈ ਸ਼ੇਅਰ ਕਰਨਾ ਆਪਣੇ ਦੋਸਤਾਂ ਨਾਲ ਸੱਜਣਾ ਨਾਲ ਸਾਥੀਆਂ ਨਾਲ ਤੇ ਲਓ ਜੀ ਹੁਣ ਚਲੀਏ ਤੇ ਜਾ ਕੇ ਫਿਰ ਪਿੰਡ ਕਰਨੇ ਆ ਗੱਲ ਪਿੰਡ ਅਲਹਮਦੁਲਿਲਾ ਪਹੁੰਚ ਗਏ ਆ ਪੱਠੇ ਲੈ ਕੇ ਅਸੀਂ ਤੇ ਹਵੇਲੀ ਦੇ ਅੱਗੇ ਨੇ ਜਨਾਬ ਬਾਂਦਰ ਆ ਗਿਆ ਤਾਂ ਸਾਡੀ ਤੇ ਬਾਂਦਰ ਲੈ ਕੇ ਆ ਗਿਆ ਬੰਦਾ ਲਓ ਜੀ ਟਾਫੀਆਂ ਖਾ ਰਿਹਾ ਜੇ ਬਾਂਦਰ ਕਿਆ ਬਾਤ ਹੈ ਲੈ ਬਈ ਬੰਦਿਆਂ ਵਾਂਗੂ ਖਾਂਦਾ ਜੀ ਕਾਗਜ਼ ਚੋਂ ਕੱਢ ਕੇ ਖਾਂਦਾ ਜੀ ਹੋਰ ਸੁੱਟੋ ਟਾਫੀ ਲੈ ਵੀ ਟਾਫੀਆਂ ਖਾਣ ਡਿਆ ਬਾਂਦਰ ਓਏ ਹੋਏ ਹੋਏ ਬਚੋ ਓਏ ਬਚੋ ਸਾਰੀਆਂ ਖਾਣੀਆਂ ਨੇ ਉਹਨੇ ਟਾਫੀਆਂ ਸੁਖਾਕ ਚੰਗੇ ਲੈ ਕੇ ਦੇਵਾਂਗਾ ਮੈਨੂੰ ਲਾ ਆਪ ਦੀ ਸਪੋਰਟ ਕਰਨੀ ਛੋਟੇ ਹਰੀ ਛੋਟੇ ਉਹ ਹੀ ਲਿਆਵਾਂਗੇ ਉਹ ਕਿਹੜਾ ਕਮੂਜ ਪਾਈ ਓਏ ਉਹਨੇ ਤੇਰੇ ਵਾਲਾ ਉਹਨੇ ਤੈਨੂੰ ਆਇਆ ਦੇ ਵਿੱਚ ਬਾਕੀ ਆ ਗਿਆ ਸੈਟ ਤੇ ਉਹਨੇ ਦੇ ਅੱਜ ਤੈਨੂੰ ਨਾ ਦੱਸਾਂ ਓਏ ਨਾ ਲੜੋ ਓਏ ਮਾਰ ਦੋ ਓਏ ਨਹੀਂ ਯਾਰ ਲੋ ਬਈ ਸੱਜਣੋਂ ਤੇ ਬੇਲੀਓ ਪੱਠੇ ਪੁੱਠੇ ਪਹਾੜੇ ਨੇ ਅਸੀਂ ਡੰਗਰਾਂ ਨੂੰ ਕੁਤਰ ਕੇ ਮੱਝਾਂ ਨੂੰ ਤੇ ਅੰਦਰ ਬੰਨ ਕੇ ਪੱਠੇ ਪਹਾੜੇ ਨੇ ਕਿਉਂਕਿ ਅੱਜ ਬੱਦਲ ਬੁੱਦਲ ਹੋਇਆ ਦਾ ਸੀ ਬਾਹਰ ਤੇ ਅਸੀਂ ਕਿਹਾ ਅੰਦਰ ਹੀ ਪੱਠੇ ਪਹਾੜਨੇ ਆ ਜੀ ਇਹਨਾਂ ਨੂੰ ਬੰਨ ਕੇ ਮੌਸਮ ਇਸ ਤਰ੍ਹਾਂ ਦਾ ਹੀ ਹੈ ਤੇ ਸਰਦੀ ਹੈ ਯਾਨੀ ਕਿ ਬੱਦਲ ਹੋਇਆ ਦਾ ਬਾਰਿਸ਼ ਦਾ ਪਤਾ ਕੋਈ ਨਹੀਂ ਕਿਹੜੇ ਟਾਈਮ ਵਰਨ ਲੱਗ ਪਏ ਤੇ ਹੁਣ ਹੋ ਗਏ ਆ ਅਸੀਂ ਵਿਹਲੇ ਤੇ ਬਾਹਰ ਵੀ ਹੋ ਗਿਆ ਹਨੇਰਾ ਤੇ ਫਿਰ ਅੱਜ ਦਾ ਵਲੌਗ ਇੱਥੇ ਕਰ ਦਿੰਦੇ ਆ ਐਂਡ ਤੇ ਤੁਸੀਂ ਹੁਣ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿ ਵਲੌਗ ਸਾਡਾ ਕਿਹਦਾ ਲੱਗਾ ਲਾਈਕ ਕਰਨਾ ਸ਼ੇਅਰ ਕਰਨਾ ਆਪਣੇ ਦੋਸਤਾਂ ਨਾਲ ਸੱਜਣਾ ਨਾਲ ਸਾਥੀਆਂ ਨਾਲ
ਤੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਜ਼ਰੂਰ, ਤੇ ਆਪਣਾ ਤੇ ਆਪਣੇ ਪਿਆਰਾਂ ਦਾ ਰੱਖਣਾ ਹੈ ਖਿਆਲ। ਖਾਸ ਕਰਕੇ ਮਾਂ-ਬਾਪ ਦੀ ਕਰੋ ਖਿਦਮਤ, ਨਮਾਜ਼ ਜ਼ਰੂਰ ਪੜ੍ਹਨੀ ਹੈ ਤੇ ਸਾਨੂੰ ਵੀ ਦੁਆਵਾਂ 'ਚ ਰੱਖਣਾ ਹੈ ਯਾਦ। ਤੇ ਫਿਰ ਅਗਲੇ ਵਿਲਾਗ 'ਚ ਇਨਸ਼ਾਅੱਲਾ ਹੋਏਗੀ ਮੁਲਾਕਾਤ। ਓਕੇ, ਫਿਰ ਅੱਲਾ ਹਾਫਿਜ਼, अस्सलाम वालेकुम।